अस्सलाम वालेकुम मैं ਤੁਹਾਡਾ ਆਪਣਾ ਯਾਹਿਆ ਮੋਹਸਿਨ ਫਰਮ ਲੈਂਦੇ ਪੰਜਾਬ ਤੋਂ। ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਵੀਡੀਓ ਜਿਹੜੇ ਅੱਜ ਕੱਲ੍ਹ ਕਿਸਾਨ ਮੁਸ਼ਕਲ ਚੋਂ ਅੱਜ ਇਸ ਦੇ ਟਾਈਮ ਤੇ ਇਸ ਦੌਰ 'ਚ ਜਿਹੜੇ ਟਾਈਮ ਤੋਂ ਲੰਘ ਰਹੇ ਨੇ ਉਹ ਮੈਂ ਤੁਹਾਡੇ ਨਾਲ ਅੱਜ ਡਿਸਕਸ ਕਰਨ ਆਇਆ। ਅੱਜ ਕੱਲ੍ਹ ਬੀਜ ਹੋ ਰਿਹਾ ਝੋਨਾ, ਜਿਹਨੂੰ ਉਰਦੂ 'ਚ ਦਹਾਨ ਕਹਿੰਦੇ ਨੇ ਤੇ ਆਪਾਂ ਪੰਜਾਬੀ 'ਚ ਝੋਨੇ ਦੀ ਫਸਲ ਕਹੀਦਾ। ਉਹਦੀ ਅੱਜ ਕੱਲ੍ਹ ਲਵਾਈ 12 ਤੋਂ 13,000 ਰੁਪਇਆ ਇੱਕ ਏਕੜ ਦੀ। ਇੱਕ ਕਿੱਲੇ ਦੀ ਲਵਾਈ 12,000 ਰੁਪਈਆ। ਜੇ ਤੁਸੀਂ ਇੱਕ ਕਿੱਲੇ ਤੇ ਲਵਾਈ ਦਾ ਖਰਚਾ ਸੁਣ ਲਓ ਤਾਂ ਮੈਂ ਕਹਿੰਦਾ ਤੁਹਾਡੇ ਹੋਸ਼ ਉੱਡ ਜਾਣ ਕਿ ਕਿੰਨਾ ਖਰਚਾ। ਠੀਕ, 12,000 ਲਵਾਈ, ਠੀਕ, 11,500 ਰੁਪਏ ਦੀ DAP, ਠੀਕ ਹੈ, 6,500 ਰੁਪਏ ਦੀ ਯੂਰੀਆ ਤੇ ਇੱਕ ਕਿੱਲੇ 'ਚ ਤਕਰੀਬਨ ਕੋਈ 4 ਤੋਂ 5 ਘੰਟੇ ਪਾਣੀ ਪੈਂਦਾ ਨੇ। ਜਦੋਂ ਉਸ ਜ਼ਮੀਨ 'ਚ ਪਾਣੀ ਲਾ ਕੇ ਕੱਦੂ ਕਰੀਦਾ ਉਦੋਂ 4 ਤੋਂ 5 ਘੰਟੇ ਪਾਣੀ ਪਾਈਦਾ ਤੇ ਉਦੋਂ ਇੱਕ ਯੂਨਿਟ 40 ਰੁਪਏ ਦਾ ਤੇ 1 ਘੰਟੇ 'ਚ 24 ਤੋਂ 25 ਯੂਨਿਟ ਜ਼ਾਇਆ ਹੁੰਦੇ ਨੇ। ਤੁਸੀਂ ਸੋਚੋ ਕਿੰਨਾ ਖਰਚਾ ਹੁੰਦਾ। ਜਦੋਂ ਖੇਤ ਵਿੱਚ ਕੱਦੂ ਕਰਨਾ, ਟਰੈਕਟਰ ਆਉਣਾ, ਉਹਦੇ 'ਚ ਡੀਜ਼ਲ ਪਾਉਣਾ, ਡੀਜ਼ਲ ਦਾ ਰੇਟ 265 ਰੁਪਏ ਇਸ ਟਾਈਮ ਤੇ ਵਹਾਈ ਤੁਸੀਂ ਸੋਚ ਲਓ ਨਾ, ਤਕਰੀਬਨ 1 ਏਕੜ ਦੀ 5 ਤੋਂ 6,000 ਰੁਪਇਆ ਵਹਾਈ ਆ। ਤੁਸੀਂ ਖੁਦ ਹਿਸਾਬ ਲਗਾਓ, ਜਿਹੜੇ ਇੱਕ ਬੰਦੇ ਨੇ 5 ਕਿੱਲੇ ਚਾਵਲਾਂ ਦੇ ਬੀਜਣੇ ਆ, ਠੀਕ ਹੈ, 5 ਕਿੱਲੇ ਝੋਨੇ ਦੇ ਬੀਜਣੇ ਆ, ਉਹਦਾ 1 ਕਿੱਲੇ ਤੇ ਕਿੰਨਾ ਖਰਚਾ ਆਏਗਾ। ਜੇ 5 ਕਿੱਲੇ ਹੋਣ ਤੇ ਉਹਦੇ ਤੇ ਕਿੰਨਾ ਖਰਚਾ ਆਏਗਾ। ਪਿਛਲੇ ਸਾਲ ਚਾਵਲਾਂ ਦਾ ਰੇਟ ਸੀਗਾ 2350 ਰੁਪਏ, ਜਿਹਦੇ ਵਿੱਚ ਐਂਡ ਤੇ ਆ ਕੇ ਕਿਸਾਨ ਨੂੰ ਕੁਝ ਵੀ ਨਹੀਂ ਸੀ ਬਚਿਆ ਹੋਇਆ। ਐਂਡ ਤੇ ਆ ਕੇ ਕਿਸਾਨ ਫਿਰ ਖਾਲੀ ਹੱਥ ਹੀ ਰਹਿ ਗਿਆ ਸੀਗਾ। ਇਸ ਸਾਲ ਫਿਰ ਕਿਸਾਨ ਨੇ ਮਿਹਨਤ ਕਰਨੀ, ਪਨੀਰੀ ਲਾਉਣੀ ਆ, ਬਾਅਦ 'ਚ ਫਿਰ ਉਹ ਪੱਟਣੀ ਆ, ਜ਼ਮੀਨ ਤਿਆਰ ਕਰਨੀ, ਕੱਦੂ ਕਰਨਾ, ਝੋਨਾ ਬੀਜਣਾ, ਖਾਦਾਂ ਪਾਉਣੀਆਂ, ਠੀਕ, ਹਰ ਚੀਜ਼ ਕਰਨੀ। ਐਂਡ ਤੇ ਆ ਕੇ ਰੇਟ ਫਿਰ ਉਹੀ 2,000-2,100 ਹੀ ਰਹਿਣਾ। ਗੌਰਮੈਂਟ ਨੇ ਐਂਡ ਤੇ ਆ ਕੇ ਫਿਰ ਕਿਸਾਨਾਂ ਦੀ ਹੀ ਜਾਨ ਲੈਣੀ ਆ ਤੇ ਗੌਰਮੈਂਟ ਦਾਅਵੇ ਕਰਦੀ ਹੈ ਕਿ ਹਮ ਆਪਕੇ ਸਾਥ ਹੈ, ਹਮ ਕਿਸਾਨों को इस तरह कर देंगे। ਕੁਝ ਦਿਨ ਪਹਿਲੇ ਮੈਂ ਫੇਸਬੁੱਕ ਤੇ ਪੋਸਟ ਦੇਖ ਰਿਹਾ ਸੀਗਾ ਕਿ ਇੱਕ ਕਿਸਾਨ ਕਾਰਡ ਵੀ ਬਣਦਾ ਪਿਆ, ਠੀਕ ਹੈ, ਉਹਨੂੰ ਤਕਰੀਬਨ 5-6 ਮਹੀਨੇ ਹੋ ਗਏ ਨੇ। ਉਹ ਬਿਲਕੁਲ ਆਵਾਮ ਚੁੱਪ ਹੋ ਗਈ ਹੈ, ਗੌਰਮੈਂਟ ਚੁੱਪ ਹੀ ਹੋ ਗਈ ਕਿ ਅਸੀਂ ਕਿਸਾਨ ਕਾਰਡ ਵੀ ਬਣਾਉਣੇ ਸੀਗੇ। ਬਾਕੀ ਤੁਸੀਂ ਲਾਹੌਰ ਦੇ ਉੱਤੇ ਤੁਸੀਂ ਇਸ ਟਾਈਮ ਦੇਖ ਲਓ ਕਿੰਨਾ ਖਰਚਾ ਹੋ ਰਿਹਾ। ਹਰ ਜਗ੍ਹਾ ਹਰ ਨਵੇਂ ਪੁਲ ਬਣਦੇ ਪਏ, ਕੀ ਕੁਛ ਨਹੀਂ ਬਣਦਾ ਪਿਆ। ਮਗਰ ਜਿਹੜੇ ਕਿਸਾਨ ਆ ਖੇਤਾਂ ਵਿੱਚ ਮਿਹਨਤ ਕਰਦੇ ਨੇ ਇੰਨੀ ਗਰਮੀ ਦੇ ਵਿੱਚ, ਠੀਕ ਹੈ, ਉਹ ਇੰਨੀ ਗਰਮੀ ਦੇ ਵਿੱਚ ਪਾਣੀ ਲਾਉਂਦੇ ਨੇ, ਖਾਦਾਂ ਖਿਲਾਰਦੇ ਨੇ। ਜੇ ਤੁਸੀਂ ਝੋਨੇ ਦੇ ਖੇਤ 'ਚ ਖਾਦ ਖਿਲਾਰੋ ਨਾ, 3-3 4-4 ਫੁੱਟ ਪੈਰ ਜ਼ਮੀਨ ਦੇ ਅੰਦਰ ਹੁੰਦੇ ਆ ਤੇ ਪੈਰ ਥੱਲੇ ਪਾਣੀ ਗਰਮ ਹੁੰਦਾ, ਇੰਨੀ ਤਬਸ਼ ਹੁੰਦੀ ਆ। ਤੇ ਉਹਦੇ ਵਿੱਚ ਕਿਸਾਨ ਇੰਨੀ ਮਿਹਨਤ ਕਰਦਾ, ਖਾਦ ਪਾਉਂਦਾ, ਹਰ ਚੀਜ਼ ਕਰਦਾ, ਐਂਡ ਤੇ ਆ ਕੇ ਕੁਛ ਵੀ ਨਹੀਂ ਮਿਲਦਾ। ਇਹਨਾਂ ਸ਼ਹਿਰਾਂ ਨੂੰ ਹੀ ਪ੍ਰਮੋਟ ਕਰੀ ਜਾਓ, ਕਿਸਾਨਾਂ ਵਾਸਤੇ ਕੁਛ ਵੀ ਨਹੀਂ ਹੈ। ਉਹ ਗਰੀਬ ਬਸ ਮਿਹਨਤ ਕਰਨ ਤੇ ਐਂਡ ਤੇ ਆ ਕੇ ਹੱਥ ਖਰਾਕ ਕੇ ਬਹਿ ਜਾਣ। ਉਹਨਾਂ ਨੂੰ ਐਂਡ ਤੇ ਆ ਕੇ ਕੁਛ ਵੀ ਨਹੀਂ ਮਿਲਦਾ ਪਿਆ। ਕਿ ਇਲਾਕੇ 'ਚ ਕਿਸੇ ਪਿੰਡ 'ਚ ਜਾਓਗੇ ਨਾ, ਤੁਸੀਂ ਜਾ ਕੇ ਦੇਖੋਗੇ ਝੋਨਾ ਅੱਜ ਕੱਲ੍ਹ ਆਵਾਮ ਬੀਜ ਨਹੀਂ ਰਹੀ। ਜੇ ਝੋਨਾ ਬੀਜੂਗੀ ਨਹੀਂ ਤਾਂ ਆਪਾਂ ਚਾਵਲ ਕਿੱਥੋਂ ਖਾਵਾਂਗੇ। ਜੇ ਚਾਵਲ ਨਾ ਹੋਏ, ਗੌਰਮੈਂਟ ਨੇ ਬਾਹਰੋਂ ਐਕਸਪੋਰਟ ਕਰਨੇ ਆ ਤੇ ਫਿਰ ਉਹੀ ਰੇਟ, ਜੇ ਗੌਰਮੈਂਟ ਨੇ ਬਾਹਰੋਂ ਐਕਸਪੋਰਟ ਕੀਤਾ ਫਿਰ ਉਹੀ ਰੇਟ 5,000-6,000 ਹੋਣਾ। ਜੇ ਹੁਣ ਆਪਣੇ ਮੁਲਕ ਦੇ ਕਿਸਾਨ ਬੀਜ ਰਹੇ ਆ, ਮਿਹਨਤ ਕਰ ਰਹੇ, ਹਰ ਚੀਜ਼ ਕਰ ਰਹੇ, ਉਹਨਾਂ ਦਾ ਰੇਟ ਉਹੀ 2,000-2,500 ਰੁਪਈਆ। ਇਹਨਾਂ ਦਾ ਰੇਟ ਨਹੀਂ ਵਧਾਉਣਾ ਗੌਰਮੈਂਟ ਨੇ। ਮੈਂ ਤਾਂ ਆਪਣੀ ਹਕੂਮਤ ਨੂੰ ਇਹੀ ਕਹਾਂਗਾ ਕਿ ਜਾ ਕੇ ਕਿਸੇ ਇਲਾਕੇ 'ਚ, ਕਿਸੇ ਪਿੰਡ 'ਚ ਜਾ ਕੇ ਦੇਖੋ ਕਿਸਾਨਾਂ ਦੇ ਕੀ ਹਾਲਾਤ ਨੇ। ਉਹਦੇ ਕੋਲ ਜਾ ਕੇ ਪੁੱਛੋ ਤੁਹਾਨੂੰ ਕਿਹੜੀ ਮੁਸ਼ਕਲ ਆ ਰਹੀ ਆ। ਮਗਰ ਆਪਣੀ ਹਕੂਮਤ ਟਿਕਟੋਕ ਬਣਾਉਣ 'ਚ ਮਸਰੂਫ ਆ। ਉਹਨਾਂ ਨੂੰ ਕੋਈ ਨਹੀਂ, ਕਿਸਾਨ ਜੀਣ ਜਾਂ ਮਰਨ, ਜੋ ਮਰਜ਼ੀ ਕਰਨ। ਉਹਨਾਂ ਦਾ ਆਪਾਂ ਐਂਡ ਤੇ ਆ ਕੇ ਆਪਾਂ ਕਿਸਾਨਾਂ ਦਾ ਫਾਹਾ ਹੀ ਵੱਢਣਾ, ਹੋਰ ਆਪਾਂ ਕੁਛ ਵੀ ਨਹੀਂ ਕਰਨਾ। ਮੇਰੇ ਜਿੰਨੇ ਵੀ ਕਿਸਾਨ ਭਰਾ ਵਾ, ਮੈਂ ਉਹਨਾਂ ਨੂੰ ਕਹਾਂਗਾ ਤੁਸੀਂ ਆਵਾਜ਼ ਚੱਕੋ, ਤੁਸੀਂ ਗੌਰਮੈਂਟ ਤੱਕ ਆਪਣੀ ਆਵਾਜ਼ ਪਹੁੰਚਾਓ। ਮੇਰੇ ਜਿੰਨੇ ਵੀ ਕਿਸਾਨ ਭਰਾ ਪੰਜਾਬੀ ਭਰਾ ਵਾ, ਠੀਕ ਹੈ, ਉਹ ਇਸ ਚੀਜ਼ ਬਾਰੇ ਬਿਲਕੁਲ ਨਹੀਂ ਬੋਲਦੇ ਪਏ। ਉਹ ਐਸੇ ਗੌਰਮੈਂਟ ਦੇ ਜ਼ੁਲਮ ਨੂੰ ਸਹਿੰਦੇ ਪਏ ਨੇ, ਉਹ ਚੁੱਪ ਨੇ, ਖਾਮੋਸ਼ ਨੇ। ਮੈਂ ਤਾਂ ਤੁਹਾਨੂੰ ਇਹੀ ਕਹਾਂਗਾ ਆਪਣੀ ਖਾਮੋਸ਼ੀ ਤੋੜੋ। ਤੁਸੀਂ ਗੌਰਮੈਂਟ ਨੂੰ ਦੱਸੋ ਕਿ ਖਾਦ ਕਿੰਨੀ ਮਹਿੰਗੀ ਆ, ਠੀਕ ਹੈ, ਯੂਨਿਟ ਕਿੰਨਾ ਮਹਿੰਗਾ ਹੋ ਗਿਆ, ਕੀ ਕਿਸਾਨ ਵਾਸਤੇ ਹਰ ਚੀਜ਼ ਮਹਿੰਗੀ ਹੋਈ ਪਈ ਆ। ਐਂਡ ਤੇ ਆ ਕੇ ਉਹਨੂੰ ਫਲ ਬਿਲਕੁਲ ਵੀ ਨਹੀਂ ਮਿਲਦਾ ਪਿਆ। ਮੈਂ ਲਾਸਟ ਵਿੱਚ ਇਹੀ ਕਹਾਂਗਾ ਕਿ ਮੇਰੇ ਜਿੰਨੇ ਵੀ ਕਿਸਾਨ ਭਰਾ, ਪੰਜਾਬੀ ਭਰਾ ਮੇਰੇ ਇਹ ਵੀਡੀਓ ਵੇਖਦੇ ਪਏ ਆ, ਇਹ ਠੀਕ ਹੈ, ਆਪਣੇ ਹੱਕ ਵਾਸਤੇ ਆਵਾਜ਼ ਉਠਾਓ। ਐਂਡ ਤੇ ਆ ਕੇ ਤੁਹਾਡੇ ਨਾਲ ਇਹੀ ਹੋਣਾ, ਜਿਹੜਾ ਤੁਹਾਡੇ ਨਾਲ ਇਸ ਸਾਲ ਦੀ ਜਿਹੜੀ ਤੁਸੀਂ ਫਸਲ ਬੀਜੀ ਸੀ, ਉਗਾਈ ਸੀ, ਬਾਅਦ 'ਚ ਵੱਢੀ ਸੀ, ਗੰਦਮ ਦੇ ਨਾਲ ਹੋਇਆ ਸੀ, ਤੁਹਾਡੇ ਨਾਲ ਹੁਣ ਫਿਰ ਉਹੀ ਹਾਲ ਹੋਣਾ। ਤੁਸੀਂ ਆਪਣੇ ਵਾਸਤੇ ਆਵਾਜ਼ ਉਠਾਓ। ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਜਾਂਦੇ ਹੋਏ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਤੇ ਤੁਹਾਨੂੰ ਮਿਲਦੇ ਹਾਂ ਇਨਸ਼ਾਅੱਲਾ ਅਗਲੀ ਵੀਡੀਓ 'ਚ।